ਜੀ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਕਾਰ ਦੋਸਤੋ। ਇੱਕ ਨਵੇਂ ਦਿਨ ਦੇ ਨਾਲ ਔਰ ਅੱਜ ਅਸੀਂ ਨਿਕਲ ਰਹੇ ਹਾਂ ਬਾਕੂ ਦੇ ਰਿਮੋਟ ਏਰੀਆਜ਼ ਦੇ ਵਿੱਚ, ਬਾਕੂ ਦੇ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ। ਸੋ ਅੱਜ ਅਸੀਂ ਜਾ ਰਹੇ ਹਾਂ ਗੋਬਸਤਾਨ, ਔਰ ਗੋਬਸਤਾਨ ਦੇ ਨਾਲ ਫਾਇਰ ਮਾਊਂਟੇਨ ਦੇ ਨਾਲ ਅਸੀਂ ਬੀਬੀ ਹੈਬਤ ਮਸਜਿਦ ਉਹ ਵੀ ਵਿਜ਼ਿਟ ਕਰਾਂਗੇ। ਸੋ ਅਸੀਂ ਇੱਕ ਟ੍ਰਿਪ ਦੇ ਨਾਲ, ਇੱਕ ਗਰੁੱਪ ਦੇ ਨਾਲ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਉੱਥੇ ਕੀ ਦੇਖਣ ਵਾਲਾ ਹੈ ਔਰ ਬਾਕੀ ਦੁਨੀਆ ਦੇ ਲੋਕ ਉਹ ਕਿੰਜ ਇੰਜੋਏ ਕਰਦੇ ਆ। ਸੋ ਇਕੱਲੇ ਪਹਿਲੇ ਅਸੀਂ ਘੁੰਮਦੇ ਰਹੇ ਤੇ ਅੱਜ ਅਸੀਂ ਇਹੀ ਜ਼ਰੂਰੀ ਸਮਝਿਆ ਕਿ ਇੱਕ ਗਰੁੱਪ ਦਾ ਟ੍ਰਿਪ ਉਹ ਵੀ ਲੈ ਲਈਏ। ਸੋ ਇਸ ਵੇਲੇ ਅਸੀਂ ਓਲਡ ਬਾਕੂ ਮੇਨ ਗੇਟ ਤੇ ਖੜੇ ਆ। ਕੁਝ ਲੋਕ ਆ ਗਏ ਔਰ ਦੁਨੀਆ ਦੇ ਵੱਖ ਏਰੀਆਜ਼ ਤੋਂ ਤੇ ਆਈ ਥਿੰਕ ਕੋਈ 2-4 ਹੋਰ ਵੀ ਆ ਰਹੇ ਨੇ ਤੇ ਫਿਰ ਅਸੀਂ ਸਾਰੇ ਇਕੱਠੇ ਹੋ ਕੇ 9 ਵਜੇ ਇੱਥੋਂ ਨਿਕਲਾਂਗੇ। ਇਹ ਕੁੜੀ ਹੈ ਜਿਸ ਨੇ ਸਾਰੇ ਅਰੇਂਜਮੈਂਟਸ ਕੀਤੇ ਨੇ, ਇਹ ਸਾਡੇ ਸਾਹਮਣੇ। ਆਈ ਥਿੰਕ ਇਸ ਦਾ ਨਾਮ ਰੋਸ਼ਨਾ ਹੈ, ਇਸ ਨੇ ਸਾਰੇ ਅਰੇਂਜਮੈਂਟਸ ਕੀਤੇ। ਔਰ ਇੱਥੋਂ ਦੇ ਹੋਰ ਇੱਕ ਟੂਰ ਗਾਈਡ ਹਨ, ਆਈ ਥਿੰਕ ਉਹਨਾਂ ਦਾ ਨਾਮ ਸਈਦ ਹੈ। ਉਹ ਸਾਨੂੰ ਲੈ ਕੇ ਤੇ ਜਾਣਗੇ ਤੇ ਫਿਰ ਦੇਖਦੇ ਆ ਕਿ ਕੀ ਹੈ ਦੇਖਣ ਵਾਲਾ ਤੇ ਕੀ ਤੁਹਾਨੂੰ ਦਿਖਾ ਪਾਉਂਦੇ ਆ। ਹਾਂਜੀ, ਸਾਡੇ ਨਾਲ ਨੌਸ਼ਾਨ ਹੈ। ਨੌਸ਼ਾਨ ਦੱਸਣਗੇ ਕਿ ਅੱਜ ਕਿੱਥੋਂ ਦਾ ਟ੍ਰਿਪ ਹੈ। Today we are going to the Gobustan and we will be the Baku and around the Baku. It will be the optional tour. ਓਕੇ, ਥੈਂਕ ਯੂ ਸੋ ਮਚ। ਲਓ ਜੀ, ਸਟਾਰਟ ਹੋ ਚੁੱਕਾ ਹੈ ਸਾਡਾ ਟ੍ਰਿਪ ਔਰ ਆਈ ਥਿੰਕ ਸਈਦ ਨਾਮ ਹੈ ਇਹਨਾਂ ਦਾ। ਇਹ ਸਾਡੇ ਨਾਲ ਜਾਣਗੇ, ਟੂਰਿਸਟ ਗਾਈਡ ਨੇ ਇੱਥੋਂ ਦੇ। ਔਰ ਬਾਕੀ ਕੁਛ ਲੋਕ ਹਨ, ਇਹਨਾਂ ਦਾ ਅਜੇ ਨਹੀਂ ਪਤਾ ਕਿ ਕਿੱਥੋਂ ਦੇ ਕਿਹੜੇ ਕੰਟਰੀਜ਼। ਸੋ ਜਿੱਥੋਂ ਵੀ ਹਨ ਪਤਾ ਚੱਲਦਾ ਜਾਏਗਾ। ਇਹ ਸਾਰੇ ਲੋਕ ਸਾਰੇ ਇੱਕੋ ਹੀ ਟ੍ਰਿਪ ਦੇ ਅੰਦਰ ਜਾ ਰਹੇ ਆ, ਇੱਕੋ ਹੀ ਗਰੁੱਪ ਦੇ ਅੰਦਰ ਜਾ ਰਹੇ ਆ। ਸੋ ਇਸ ਵੇਲੇ ਹਾਂ ਅਸੀਂ ਓਲਡ ਬਾਕੂ ਮੇਨ ਗੇਟ ਤੋਂ ਅੱਗੇ ਨਿਕਲ ਰਹੇ ਹਾਂ। ਇਹ ਸਾਰੇ ਲੋਕ ਵੀ ਵਿਜ਼ਿਟਰ ਆ ਔਰ ਆਈ ਥਿੰਕ ਸਾਰੇ ਇੱਥੇ ਇਕੱਠੇ ਹੋ ਕੇ ਤੇ ਇਕੱਠੇ ਹੀ ਸਾਡਾ ਪੂਰ ਭਰ ਕੇ ਚੱਲਣਗੇ। ਵੱਖ ਗਰੁੱਪ ਲੋਕਾਂ ਨੂੰ ਟਿਕਟ ਆਪਣੀਆਂ ਦਿੰਦੇ ਨੇ ਔਰ ਫਿਰ ਸਾਰੇ ਮਿਲ ਕੇ ਇੱਕ ਹੀ ਗਰੁੱਪ ਬਣਾਉਂਦੇ। ਹਾਂਜੀ, ਅਸੀਂ ਬੈਠ ਗਏ ਤੇ ਹੁਣ ਨਗ ਪੂਰੇ ਹੋ ਰਹੇ, ਗਿਣੇ ਜਾ ਰਹੇ ਆ ਕਿ ਕਿਹੜਾ ਕਿਸ ਦਾ ਨਾਮ ਹੈ ਤੇ ਕਿਹੜਾ ਕਿਸ ਦਾ ਨਾਮ ਹੈ। बस रह गए थोड़े ही, 2-4 ही रह गए। We will talk in Russian language. So first now I want to give you information about the destinations. First we are going to see the petrol well, then we'll go to see the Bibi Haybat Mosque. After that we'll go to see the Gobustan. In Gobustan we'll have 2 destinations. And these 2 destinations, first we'll go to see the Gobustan Preserve, rocks and stones. Second, it will be the mud volcanoes, and in mud volcanoes you will go to see the exhibitions, natural history exhibition, mineral exhibition, and it will be there also mud volcano. Then we'll come back to the city, you will do the lunch. After the lunch guys, we'll take you to the Fire Mountains and Fire Temple. ਲੋ ਜੀ, ਗੱਡੀ ਜਾਂਦੀ ਹੈ ਛਲਾਂਗਾ ਮਾਰ ਲਈ। ਪਿੱਛੇ ਸਾਰਾ ਕੈਸਪੀਅਨ ਸੀ। ਅੰਦਰ ਪਿੱਛੇ ਸਾਈ ਦੱਸੀ ਜਾ ਰਹੇ ਰਸ਼ੀਅਨ ਲੈਂਗੁਏਜ ਜਿਹਦੇ ਨਾਲ ਪੁਲਿਸ ਨਾ ਸਮਝ ਆਉਂਦੀ ਹੈ ਸਮਝਾ ਸਕਦੇ। Guys, you will see that right now that way you will see the Crystal Hall and Flag Square. Crystal Hall they started to build in 2011, just in 8 months. It's after the winning the Eurovision, and next to the Crystal Hall you will see the Flag Square, and it's the second highest flagpole in the whole world, and it's the 191 meters, and because of the flag it's the longest one in the whole world and made by the Turkey. ਸੁਣਿਆ ਇਹ ਕੁੜੀ ਜੋ ਕਹਿ ਰਹੀ ਹੈ ਸੱਚ ਕਹਿ ਰਹੀ ਹੈ।
ਜੀ ਅਕਾਰਡਿੰਗ ਟੂ ਰੋਸ਼ਨ ਅਸੀਂ ਪਹਿਲੀ ਡੈਸਟੀਨੇਸ਼ਨ ਤੇ ਅੱਪੜ ਗਏ ਹਾਂ ਤੇ ਹੋਰ ਅੱਗੇ ਅੱਪੜ ਕੇ ਤੁਹਾਨੂੰ ਫਿਰ ਸਾਰਾ ਦੱਸਦੇ ਹਾਂ ਇਸ ਥਾਂ ਦੇ ਬਾਰੇ। ਕੁੜੀ ਨੂੰ ਵੀ ਕਵਾਂਗੇ ਕਿ ਉਹ ਵੀ ਕੁਝ ਦੱਸੇ ਤੇ ਜਿੰਨਾ ਕੁ ਜਾਣਾਂਗੇ ਕੁਝ ਤੁਹਾਨੂੰ ਦੱਸਾਂਗੇ। ਬਹੁਤ ਸੋਹਣਾ ਮੌਸਮ ਇਸ ਵੇਲੇ ਹੋਇਆ, ਬੱਦਲ ਤੇ ਠੰਡੀ ਹਵਾ। Okay, English speakers, come close, please. Roshan, what is the name of this location? First oil production in the Azerbaijan, it's the Bibiheybat area. So, you are also understanding English? Yeah. Oh, that's okay. My wife is studying English. It Diğer will be ki useful. İngiliz dilini bilirler. Okay. So guys, now I want to start to give you information. This is the first industrial way they drilled out the petrol from the Bibiheybat. Like it's 7,000 years. Actually, people they know the what's the petrol. So in the whole world they were using this. But in Azerbaijan, with the started to using the with the starting to drilling out the petrol with the industrial well, it happened in the 19th century. In 19th century, they built the 2 petrol well in here and depth it was just 21 meters and it was too close to the coast of the Caspian Sea. But first they couldn't find the actually huge petrol area, so that's why they thought actually it's the cheap areas to this area. But right now guys, it's a really productive area. They were close to the surface, so that's why they couldn't find the many huge petrol areas like in USA. In that time also USA is they found actually like after the 13 years they found the also petrol area in Texas and also in Pennsylvania, but it was too close also surface. But in here it was a little bit deep. For example, right now you are seeing this one, just except this one, it's just for the open air museum. But the other ones, all of them, if you look at there, and you look at in the back, your bag, and also here, all of them is still working. And this one is right now is the 530 meters depth, and just for a Monday, giving the 2-ton petrol, guys. Yes, and it's nothing ending with that. The deepest petrol well in Azerbaijan is located in the Caspian Sea. It's the 7,411 meters. Yeah, and Caspian Sea, it's the biggest lake in the whole world, but it's not also that deep. But petrol wells can be. And right now also, the productive areas in Azerbaijan, it's the coast of the Caspian Sea and also inside of the Caspian Sea. Well, like a 20 kilometers, 30 kilometer distance from the Caspian Sea, like in 1920th century, they will have also the petrol areas. When we go to the Fire Temple and Fire Mountains, you will see that areas and you will see the petrol rigs over there. But right now it's also historical areas. Yes, they are producing also petrol over there, but it's not productive like this area. So before in 19th century, actually they were also to building the whole petrol wells in petrol rigs exactly like that. Then started to change. Right now Azerbaijan has the actually government petrol company. It's the SOKAR, State Oil Company of Azerbaijan Republic. It's like that. So right now you are seeing the whole petrol areas just also belong to them, but it's not ending with that. So also foreign companies, they have their company in here, like BP, like Shell, like Lukoil, and etc. And all of them have their contracts with them. And SOKAR right now they have the contracts. It's going to the Tbilisi, Georgia, and then it's going to the Turkey, Izmir, because of the also refinery, and then it's going to the Europe. Azerbaijan also has the 2 refinery factory, but it's not enough for the petrol. So that's why again they are sending to the other countries for the refinery, like that. So guys, now if you want you can take a picture, but if you have also any specific questions you can ask me. ਥੈਂਕ ਯੂ ਸੋ ਮਚ। ਹਾਂਜੀ, ਦੱਸ ਰਹੇ ਸਨ ਕਿ ਦੁਨੀਆ ਦਾ ਸਭ ਤੋਂ ਪਹਿਲੇ ਜਿਹੜਾ ਪੈਟਰੋਲ ਨਿਕਲਿਆ ਸੀ ਉਹ ਇਹ ਏਰੀਆ ਸੀ ਜਿੱਥੇ ਅਸੀਂ ਖੜੇ ਆ। ਔਰ ਇੱਥੇ ਜਦੋਂ ਇੱਥੋਂ ਦੇ ਕਿਸਾਨ ਪਾਣੀ ਲਈ ਇੱਥੋਂ ਜ਼ਮੀਨ ਖੋਦਦੇ ਸਨ ਤੇ ਇੱਥੋਂ ਪੈਟਰੋਲ ਨਿਕਲਦਾ ਸੀ। ਸੋ ਉਸ ਵੇਲੇ ਉਹ ਬੜੇ ਪਰੇਸ਼ਾਨ ਹੁੰਦੇ ਸਨ ਕਿ ਸਾਨੂੰ ਪੀਣ ਵਾਸਤੇ ਇੱਥੋਂ ਪਾਣੀ ਕਿਉਂ ਨਹੀਂ ਲੱਭ ਰਿਹਾ। ਸੋ ਉਹ ਪਾਣੀ ਕੀ ਸੀ, ਉਹ ਪੈਟਰੋਲ ਸੀ। ਔਰ ਦੁਨੀਆ ਦਾ ਸਭ ਤੋਂ ਪਹਿਲੇ ਪੈਟਰੋਲ ਇੱਥੋਂ ਨਿਕਲਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਇਸ ਦੀ ਅਹਿਮੀਅਤ ਦਾ ਅੰਦਾਜ਼ਾ ਹੋਇਆ। ਔਰ ਉਸ ਤੋਂ ਬਾਅਦ ਫਿਰ ਪੂਰੀ ਦੁਨੀਆ ਦੇ ਅੰਦਰ ਪੈਟਰੋਲ ਦੇ ਜਿਹੜੇ ਖੂਹ ਹਨ ਉਹ ਲਾਏ ਗਏ ਤੇ ਉਸ ਤੋਂ ਬਾਅਦ ਹੀ
ਪੂਰੀ ਦੁਨੀਆ ਨੇ ਪੈਟਰੋਲ ਦੀ ਇੰਪੋਰਟੈਂਸ ਬਾਰੇ ਜਾਣਿਆ। ਸੋ ਇਹ ਥਾਂ ਹੈ ਜਿੱਥੋਂ ਸਭ ਤੋਂ ਪਹਿਲੇ ਪੈਟਰੋਲ ਨਿਕਲਿਆ।